अस्सलाम वालेकुम। तुहाडा वीर शफकत बारी मैं सदके मैं वारी अजीज़ा ने मन वड्डियां दे ब्यापे मर पोसन जेड़े जेठी पोसन राह जेठ दा देसी महीना 24 हो गया। गर्मी इन्नी पौंदी पई है, सूरज की तपश तालू साड़ लेंदी है, सारा वजूद उबल जाता है। दसदे ने भी 45-47 दर्जा हरारत है, इन्नी गर्मी पौंदी पई। साढ़े नाल पत्तो की 8-7 बच्चों की मौतां हो गई। डॉक्टर ने तहकीक की है, वो दसदे ने भी गर्मी नाल मार गए। किसी का पेट खराब, ताप चढ़ गया। ਸਕੂਲਾਂ ਦੇ ਵਿੱਚੋਂ ਵਾਲਾਂ ਨੂੰ ਛੁੱਟੀਆਂ ਹੋ ਗਈਆਂ ਨੇ ਗਰਮੀਆਂ ਦੀਆਂ, ਤੇ ਸਾਡੇ ਪਿੰਡਾਂ ਦੇ ਵਿੱਚ ਇਹ ਰਿਵਾਜ ਹੈ ਵੀ ਤੱਤੇ ਦੁਪਹਿਰੀ ਸਿਰੂ ਨੰਗੇ ਬਾਲ ਨਾਰਾਂ ਮੈਂਡਰਾਂ ਤੇ ਟੂਲਾਂ ਤੇ ਆ ਬਰਫ਼ ਦੇ ਕਾਰਖਾਨਿਆਂ ਤੇ ਝਟ ਝਟ ਨਾਂਦੇ ਨੇ। ਤੇ ਮੈਂ ਤੈਨੂੰ ਦੱਸਾਂ, ਝਟ ਝਟ ਨਾਵਣ ਨਾਲ ਤੌ ਪੈ ਜਾਂਦਾ। ਤੇ ਬੱਚੇ ਤਾਂ ਗੁਲਾਬ ਦਾ ਫੁੱਲ ਨੇ, ਇਹਨਾਂ ਨੂੰ ਗਰਮੀ ਤੋਂ ਬਚਾਓ। ਸਿਆਣੇ ਆਂਦੇ ਨੇ ਵੀ ਉਹ ਇਹੋ ਜਿਹਾ ਇੱਕ ਪੱਖੂ ਹੈ ਜਿਹੜਾ ਸਾਰਾ ਸਾਲ ਛਾਂ ਤੇ ਨਹੀਂ ਬੰਦਾ, ਤੇ ਇਸ ਮਹੀਨੇ ਉਹ ਵੀ ਛਾਂ ਤੇ ਬਹਿ ਜਾਂਦਾ। ਤੇ ਆਪ ਵੱਡੇ ਵੀ ਬਾਹਰ ਨਿਕਲੋ ਤੇ ਸਿਰੂ ਨੰਗੇ ਨਾ ਨਿਕਲੋ, ਸਿਰ ਤੇ ਕਪੜਾ ਲਵੋ। ਦੱਸਦੇ ਨੇ ਵੀ ਰੰਗਦਾਰ ਕਪੜਾ ਹੋਵੇ ਨਾ ਪਾਇਆ ਹੋਇਆ ਤੇ ਧੁੱਪ ਘੱਟ ਲੱਗਦੀ ਹੈ। ਉਤੋਂ ਪਿਆਸ ਤਰੇ ਲੱਗਦੀ ਹੈ ਤੇ ਆਪਾਂ ਝੜ ਝੜ ਮਿੱਠੇ ਸ਼ਰਬਤ ਪੀਨੇ ਆ ਬਣਾ ਕੇ, ਉਹ ਗਲਾ ਸਾੜਦੇ ਨੇ। ਆ ਮੇਰੇ ਹੱਥ ਦੇ ਵਿੱਚ ਆ ਲੱਸੀ ਵਾਲਾ ਕੌਲਾ ਹੈ। ਇਹ ਕੋਈ ਆਮ ਲੱਸੀ ਨਹੀਂ, ਇਹ ਦੁੱਧ ਦੀ ਕੱਚੀ ਲੱਸੀ ਹੈ। ਇਹਦੇ 'ਚ ਕੰਡਾ ਕੋ ਲੂਣ ਵੀ ਹੈ। ਮੈਂ ਤਾਂ ਇਹੀ ਪੀਨਾ, ਤੁਸੀਂ ਵੀ ਪੀਤੀ ਕਰੋ। ਡਾਕਟਰ ਦੱਸਦੇ ਨੇ ਵੀ ਇਹ ਜਿਗਰ ਮੇਦੇ ਵਾਸਤੇ ਇਹ ਬੜੀ ਚੰਗੀ ਹੈ। ਪੀਂਦਿਆਂ ਸਾਰੀ ਅੰਦਰ ਠੱਡ ਪੈ ਜਾਂਦੀ ਹੈ। ਤੇ ਜੇ ਇਹਦਾ ਕਿਹੜਾ ਪਤਾ ਹੈ, ਬੰਦੇ ਦਾ ਬਿਮਾਰ ਹੋਣ ਲੱਗਾ ਕੋਈ ਪਤਾ ਲੱਗਦਾ ਹੈ, ਤੇ ਮੁੜ ਬਿਮਾਰ ਬੰਦੇ ਦਾ ਦਿਲ ਕਰਦਾ ਵੀ ਮੈਂ ਆਹ ਸ਼ੈ ਨਾ ਖਾਵਾਂ, ਮੈਨੂੰ ਆਹ ਢੀਵੇ। ਇਹ ਮੁੜ ਉਠਲਿਆਂ ਦੀ ਮਰਜ਼ੀ, ਉਹ ਜਿਹੜੀ ਸ਼ੈ ਦੇਵਣ। ਇੱਥੇ ਮੀਆਂ ਇਹ ਗੱਲ ਹੋਈ ਪਈ ਹੈ ਵੀ ਕੋਈ ਬੰਦਾ ਸੀ ਤਾਂ ਉਹ ਬਿਮਾਰ ਹੋ ਗਿਆ, ਤੇ ਪਿੰਡ ਦੀਆਂ ਸਾਰੀਆਂ ਜਨਾਨੀਆਂ ਇਕੱਠੀਆਂ ਹੋ ਗਈਆਂ। ਕਿਸੇ ਆਖਿਆ ਇਹਨੂੰ ਸਾਬੂਦਾਣੇ ਦੀ ਖੀਰ ਦਿਓ, ਕਿਸੇ ਆਖਿਆ ਚਾਹ ਰਸ ਦਿਓ, ਖਿਚੜੀ ਬਣਾ ਦਿਓ। ਉਹਨਾਂ ਦੇ ਪਿਛਲੇ ਪਾਸੇ ਇੱਕ ਜਨਾਨੀ ਬੈਠੀ ਆਈ। ਉਸ ਆਖਿਆ ਭਲਾ ਇਹਨੂੰ ਇੰਨਾ ਕੋ ਹਲਵਾ ਬਣਾ ਕੇ ਦਿਓ ਖਾਂ। ਤੋ ਜਿੱਥੇ ਚਾਰ ਜਨਾਨੀਆਂ ਬੈਠੀਆਂ ਹੁਣ ਚੁੱਪ ਕਦਾਂ ਬਾਂਦੀਆਂ ਨੇ, ਉਹਨਾਂ ਉਹਦੀ ਸੁਣੀ ਕੀਤੀ ਤਾਂ ਸੁਣੀ ਕੋਈ ਨਾ। ਉਹਨੇ ਨੂੰ ਬਿਮਾਰ ਬੰਦੇ ਕੰਨ ਬੰਨੇ। ਉਹ ਆਂਦਾ ਵੀ ਜਿਹੜੀ ਆ ਤੁਹਾਡੇ ਪਿਛਲੇ ਪਾਸੇ ਬੈਠੀ ਆ ਨਾ ਜਨਾਨੀ, ਇਹਦੀ ਸੁਣੋ। ਆਖੇ ਕੀ ਆਂਦੀ ਹੈ।